अस्सलाम वालेकुम। अच्छा जी, रमज़ान ਦੇ ਵਿੱਚ ਆਮ ਆਵਾਮ ਦੀ ਗੱਲ ਕਰਾਂਗੇ ਕਿ ਸਾਡੀ ਆਵਾਮ ਦੇ ਨਾਲ ਆ ਸਬਜ਼ੀ ਵੇਚਣ ਵਾਲੇ, ਫਰੂਟ ਵੇਚਣ ਵਾਲੇ ਕਰਦੇ ਕੀ ਪਏ ਆ। ਰੋਜ਼ਾਨਾ ਦੀ ਬੁਨਿਆਦ ਤੇ ਡੀਸੀ ਦਫ਼ਤਰ ਦੇ ਵਿੱਚ ਪ੍ਰਾਈਜ਼ ਕੰਟਰੋਲ ਜਿਹੜੇ ਮੈਜਿਸਟ੍ਰੇਟ ਨੇ ਨਾ, ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ। ਡੀਸੀ ਸਾਹਿਬ ਉਹਨਾਂ ਨੂੰ ਚੇਅਰ ਕਰਦੇ, ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਜਾਂਦੀ। ਔਰ ਕੱਲ੍ਹ ਤਾਂ ਇਸ ਤਰ੍ਹਾਂ ਆਇਆ ਵਾ ਕਿ 3 ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਜਿਹੜੇ ਆ ਨਾ, ਉਹਨਾਂ ਦੀ ਨਾਕਸ ਕਾਰਕਰਦਗੀ ਤੇ ਉਹਨਾਂ ਕੋਲ ਅਖਤਿਆਰ ਜਿਹੜਾ ਨਾ ਵਾਪਸ ਵੀ ਲੈ ਲਿਆ ਗਿਆ। ਲੇਕਿਨ ਇਹਦੇ ਬਾਵਜੂਦ ਵੀ ਇਹ ਮਸਲਾ ਜਿਹੜਾ ਨਾ ਹੱਲ ਨਹੀਂ ਹੋ ਰਿਹਾ। ਜਦੋਂ ਕਿ ਡੀਸੀ ਦਫ਼ਤਰ ਵੱਲੋਂ ਸਰਕਾਰੀ ਰੇਟ ਲਿਸਟ ਜਿਹੜੀ ਆ ਨਾ, ਉਹਨੂੰ ਸੋਸ਼ਲ ਮੀਡੀਆ ਤੇ ਲਾਇਆ ਵੀ ਜਾਂਦਾ ਵਾ। ਇਹ ਰੇਟ ਲਿਸਟ ਉਹਨਾਂ ਬੰਦਿਆਂ ਕੋਲ ਜਿਹੜੇ ਵੇਚਣ ਵਾਲੇ ਆ, ਉਹਨਾਂ ਦੇ ਕੋਲ ਵੀ ਪਈ ਹੋਈ ਆ, ਲੇਕਿਨ ਅਮਲ ਦਰਾਮਦ ਜਿਹੜਾ ਨਾ ਉਹ ਨਹੀਂ ਹੁੰਦਾ ਪਿਆ। ਹੁਣ ਕੇਲੇ ਦਾ ਸਰਕਾਰੀ ਰੇਟ ਜਿਹੜਾ ਡੀਸੀ ਦਫ਼ਤਰ ਵਾਲਿਆਂ ਨੇ ਲਿਖਿਆ ਹੋਇਆ ਉਹ ਹੈਗਾ ਜੀ 210 ਤੋਂ ਲੈ ਕੇ ਤੇ 200 ਰੁਪਏ ਤੱਕ। ਯਾਨੀ ਕਿ ਅਗਰ ਕੋਈ ਅੱਛਾ ਕੇਲਾ ਵਾ ਉਹਦੀ ਕੀਮਤ ਹੈਗੀ 210 ਰੁਪਏ ਤੇ ਮਾੜਾ ਕੇਲਾ ਜਿਹੜਾ ਹੈਗਾ ਵਾ ਉਹਦੀ ਕੀਮਤ ਹੈਗੀ 200 ਰੁਪਏ। ਤੁਸੀਂ ਮੈਨੂੰ ਇਸ ਰੇਟ ਦੇ ਉੱਪਰ ਸਿਵਾਏ ਜਿਹੜੇ ਇਹਨਾਂ ਨੇ ਸਰਕਾਰੀ ਬਾਜ਼ਾਰ ਲਾਏ ਆ ਉਹਨਾਂ ਤੋਂ ਇਲਾਵਾ ਕੇਲਾ ਲੈ ਕੇ ਵਿਖਾ ਦਿਓ। 350 ਰੁਪਏ 300 ਰੁਪਏ ਕੇਲਾ ਸਾਰੇ ਸਮੁੰਦਰੀ ਰੋਡ ਤੇ, ਸਾਰੇ ਸਤਿਆਣੇ ਰੋਡ ਤੇ ਮਿਲਦਾ ਪਿਆ ਵਾ। ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਅਗਰ ਇਸ ਰੇਟ ਦੇ ਉੱਪਰ ਕੇਲਾ ਪਿਆ ਨਾ ਤੇ ਯਕੀਨ ਕਰੋ ਕਿ ਉਹ ਕੇਲਾ ਖਾਣ ਵਾਲਾ ਨਹੀਂ ਹੈਗਾ। ਉਹ ਕੇਲਾ ਜਿਹਨੂੰ ਸੁੱਟਣ ਵਾਲਾ ਕਹਿੰਦੇ ਆ ਨਾ, ਉਹ ਕੇਲਾ ਹੈਗਾ। ਅਗਰ ਅਮਰੂਦ ਦੀ ਗੱਲ ਕਰੀਏ 120 ਰੁਪਏ ਤੇ 130 ਰੁਪਏ ਅਮਰੂਦ ਦਾ ਰੇਟ ਆ। ਕਿਸੇ ਵੀ ਜਗ੍ਹਾ ਦੇ ਉੱਪਰ ਇਸ ਰੇਟ ਦੇ ਉੱਪਰ ਤੁਹਾਨੂੰ ਅਮਰੂਦ ਨਹੀਂ ਮਿਲੇਗਾ। ਅਮਰੂਦ ਦੀ ਘੱਟ ਤੋਂ ਘੱਟ ਸ਼ਹਿਰ ਫੈਸਲਾਬਾਦ ਦੇ ਵਿੱਚ ਕੀਮਤ ਹੈਗੀ ਜੀ 200 ਰੁਪਇਆ, ਜ਼ਿਆਦਾ ਤੋਂ ਜ਼ਿਆਦਾ ਹੈਗੀ 300 ਰੁਪਇਆ। ਇਸ ਰੇਟ ਦੇ ਉੱਪਰ ਜਿਹੜਾ ਵੀ ਤੁਹਾਨੂੰ ਅਮਰੂਦ ਮਿਲੇਗਾ ਉਹ ਖਾਣ ਵਾਲਾ ਨਹੀਂ ਹੋਏਗਾ, ਬਲਕਿ ਉਹ ਡੰਗਰਾਂ ਨੂੰ ਪਾਣ ਵਾਲਾ ਹੋਏਗਾ। ਪੂਰੀ ਦੁਨੀਆ ਦੇ ਵਿੱਚ ਜਦੋਂ ਰਮਜ਼ਾਨ ਦਾ ਤਿਉਹਾਰ ਆਉਂਦਾ ਵਾ, ਚੀਜ਼ਾਂ ਸਸਤੀਆਂ ਕਰ ਦਿੱਤੀਆਂ ਜਾਂਦੀਆਂ ਵਾ, ਚਾਹੇ ਉਹ ਇਸਲਾਮੀ ਮੁਲਕ ਹੋਵੇ ਚਾਹੇ ਉਹ ਗੈਰ ਇਸਲਾਮੀ ਮੁਲਕ ਹੋਵੇ, ਲੋਕਾਂ ਨੂੰ ਰਿਲੀਫ ਦਿੱਤਾ ਜਾਂਦਾ ਵਾ। ਲੇਕਿਨ ਸਾਡੇ ਪਾਕਿਸਤਾਨ ਦੇ ਵਿੱਚ ਸੀਐਮ ਪੰਜਾਬ ਪੂਰੀ ਕੋਸ਼ਿਸ਼ ਕਰਦੀ ਪਈ ਆ, ਜ਼ਿਲ੍ਹੇ ਇੰਤਜ਼ਾਮੀਆ ਪੂਰੀ ਕੋਸ਼ਿਸ਼ ਕਰਦੀ ਪਈ ਆ, ਲੇਕਿਨ ਇਹ ਸਾਰੀ ਸੂਰਤ ਹਾਲ ਦੇ ਬਾਵਜੂਦ ਇਹ ਚੀਜ਼ਾਂ ਕੰਟਰੋਲ 'ਚ ਨਹੀਂ ਆ ਰਹੀਆਂ। ਮੁਹਤਰਮਾ ਮਰੀਮ ਨਵਾਜ਼ ਨੇ ਗਰੀਬ ਲੋਕਾਂ ਵਾਸਤੇ ਰਾਸ਼ਨ ਕਾਰਡ ਕੱਢ ਦਿੱਤਾ ਕਿ ਇੱਥੇ ਜਾ ਕੇ ਤੁਸੀਂ ਰਾਸ਼ਨ ਲੈ ਸਕਦੇ ਹੋ, ਲੇਕਿਨ ਜਿਹੜਾ ਸਫੈਦ ਪੋਸ਼ ਤਬਕਾ ਵਾ ਉਹਦਾ ਕੀ ਗੁਨਾਹ ਵਾ? ਉਹਨੂੰ ਨਾ ਰਾਸ਼ਨ ਕਾਰਡ ਮਿਲਦਾ ਪਿਆ ਵਾ, ਨਾ ਉਹਦੇ ਕੋਲ ਇੰਨੇ ਪੈਸੇ ਆ ਕਿ ਉਹ ਇਸ ਲੈਵਲ ਤੇ ਜਾ ਕੇ ਫਲ ਔਰ ਸਬਜ਼ੀਆਂ ਖਰੀਦ ਕੇ ਆਪਣੇ ਬੱਚਿਆਂ ਦੇ ਨਾਲ ਰੋਜ਼ਾ ਇਫਤਾਰ ਕਰ ਸਕੇ। ਅਲਮੀਆ ਇਸ ਗੱਲ ਦਾ ਵਾ ਕਿ ਜਿਹੜੇ ਵੇਚਣ ਵਾਲੇ ਆ ਉਹ ਵੀ ਸਾਦਾ ਲੋਕ ਨੇ, ਉਹ ਵੀ ਸਫੈਦ ਪੋਸ਼ ਨੇ, ਲੇਕਿਨ ਉਹਨਾਂ ਨੂੰ ਇਸ ਗੱਲ ਦੀ ਨਾ ਹਯਾ ਆਉਂਦੀ ਆ, ਨਾ ਸ਼ਰਮ ਆਉਂਦੀ ਆ ਕਿ ਅਸੀਂ ਰਮਜ਼ਾਨੁਲ ਮੁਬਾਰਕ ਦੇ ਬਾਬਰਕਤ ਮਹੀਨੇ ਦੇ ਵਿੱਚ ਕਿਹੜਾ ਗੁਨਾਹ ਖੱਟਣ ਡੇ ਨਾ ਕਿ ਇੱਕ ਚੀਜ਼ ਦੀ ਕੀਮਤ 200 ਰੁਪਏ ਹੈਗੀ ਆ, ਅਸੀਂ ਉਹਨੂੰ 400 ਦੀ ਕਿੱਦਾਂ ਵੇਚ ਰਹੇ ਆ, ਉਹਨੂੰ ਅਸੀਂ 300 ਦੀ ਕਿੱਦਾਂ ਵੇਚ ਰਹੇ ਆ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਕ ਵਾਰੀ ਇਹਨਾਂ ਦਾ ਮੁਹਾਸਬਾ ਕਰਨੇ ਪਏਗਾ। ਅੱਗੇ ਵੀ ਹਮੇਸ਼ਾ ਰਮਜ਼ਾਨੁਲ ਮੁਬਾਰਕ ਦੇ ਵਿੱਚ ਇਹਨਾਂ ਦਾ ਬਾਈਕਾਟ ਕੀਤਾ ਜਾਂਦਾ ਵਾ, ਫਿਰ ਇਨਸਾਨ ਦੇ ਬੱਚੇ ਬਣਦੇ ਆ, ਫਿਰ ਇਹ ਠੀਕ ਹੁੰਦੇ ਆ। ਲਿਹਾਜ਼ਾ ਹੁਣ ਵੀ ਅਗਰ ਜ਼ਿਲ੍ਹਾ ਇੰਤਜ਼ਾਮੀਆਂ ਦੀਆਂ ਤਮਾਮ ਤਰ ਕੋਸ਼ਿਸ਼ਾਂ ਜਿਹੜੀਆਂ ਵਾ ਉਹ ਨਾਕਾਮ ਹੋ ਰਹੀਆਂ ਵਾ, ਡੇਲੀ ਬੇਸਿਸ ਦੇ ਉੱਪਰ ਇਹਨਾਂ ਦੀਆਂ ਮੀਟਿੰਗਾਂ ਕੀਤੀਆਂ ਜਾਣ ਦਾ ਕੋਈ ਫਾਇਦਾ ਨਹੀਂ ਹੋ ਰਿਹਾ। 3 ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਜਿਹੜੇ ਆ ਉਹਨਾਂ ਕੋਲ ਇਖਤਿਆਰਾਤ ਵਾਪਸ ਲੈਣ ਦਾ ਫਾਇਦਾ ਕੋਈ ਨਹੀਂ ਹੋ ਰਿਹਾ। ਫਿਰ ਮੇਰਾ ਖਿਆਲ ਆ ਕਿ ਜ਼ਿਲ੍ਹਾ ਇੰਤਜ਼ਾਮੀਆਂ ਨੂੰ ਸਾਡੇ ਨਾਲ ਖਲੋ ਕੇ ਇਹਨਾਂ ਫਲ ਵਾਲਿਆਂ ਦਾ, ਫਰੂਟ ਵਾਲਿਆਂ ਦਾ, ਸਬਜ਼ੀ ਵਾਲਿਆਂ ਦਾ ਇੱਕ ਵਾਰੀ ਬਾਈਕਾਟ ਕਰਨਾ ਚਾਹੀਦਾ ਵਾ, ਜਾਂ ਫਿਰ ਪੀਰਾ ਫੋਰਸ ਵਾਲਿਆਂ ਨੂੰ ਕਹੋ ਕਿ ਹਲਕਾ ਜਿਹਾ ਪੁਲਿਸ ਵਾਲਿਆਂ ਕੋਲ ਪੰਜਾ ਲੈ ਲੈਣ ਤੇ ਇਹਨਾਂ ਨੂੰ ਉਹ ਫਿੱਟ ਕਰੋ ਤਾਂ ਕਿ ਹਾਲਾਤ ਜਿਹੜੇ ਆ ਨਾ ਉਹ ਠੀਕ ਹੋ ਜਾਣ। ਬਹੁਤ ਸ਼ੁਕਰੀਆ।